ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਵੱਡੀ ਖਬਰ ਇਹ ਆ ਬਲੂਮਬਰਗਸ ਦੇ ਮੁਤਾਬਕ ਇੰਡੀਆ ਵਾਲਿਆਂ ਨੇ ਕੈਨੇਡਾ ਦੇ ਜੋ ਡਿਪਲੋਮੈਟਸ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਕਹਿਤਾ ਹੈ ਵੀ 41 ਦੇ ਕਰੀਬ ਉਹ 10 ਅਕਤੂਬਰ ਤੱਕ ਇੰਡੀਆ ਨੂੰ ਛੱਡ ਕੇ ਚਲੇ ਜਾਣ। ਟੋਟਲ 62 ਡਿਪਲੋਮੈਟਸ ਕੈਨੇਡਾ ਦੇ ਇੰਡੀਆ ਦੇ ਵਿੱਚ ਹੈਗੇ ਆ। ਤੇ ਅੱਜ ਇਹ ਨਿਊਜ਼ ਆ ਰਹੀ ਆ ਵੀ 41 ਨੂੰ ਨਹੀਂ ਕਹਿਤਾ ਆ ਵੀ ਇੱਥੋਂ ਇੰਡੀਆ ਨੂੰ ਛੱਡ ਕੇ ਚਲੇ ਜਾਓ। ਸੋ ਦੋਨਾਂ ਮੁਲਕਾਂ ਦੇ ਵਿੱਚ ਕਾਫੀ ਦਿਨਾਂ ਤੋਂ ਜੋ ਤਣਾਅ ਚੱਲ ਰਿਹਾ ਆ ਇਹ ਵੱਧਦਾ ਹੀ ਨਜ਼ਰ ਆ ਰਿਹਾ। ਇਹਦੇ ਚ ਲੱਗਦਾ ਨਹੀਂ ਵੀ ਕਿਸ ਤਰ੍ਹਾਂ ਕੋਈ ਕੂਲ ਡਾਊਨ ਹੋਊਗਾ। ਦੂਸਰੇ ਪਾਸੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਨੇ ਨਾ ਤਾਂ ਇੰਡੀਆ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ ਬੰਦ ਕੀਤਾ ਆ ਤੇ ਨਾ ਹੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੋਈ ਇਹਦੇ ਅਗੇਂਸਟ ਐਕਸ਼ਨ ਲਵਾਂਗੇ। ਕਹਿੰਦੇ ਵੀ ਆਰ ਨਾਟ ਲੁਕਿੰਗ ਟੂ ਐਸਕੇਲੇਟ। ਜੋ ਮਿਲੈਨੀ ਜੋਲੀ ਆ ਕੈਨੇਡਾ ਦੀ ਫੋਰਨ ਮਿਨਿਸਟਰ, ਉਹਨਾਂ ਨੇ ਮੌਂਟਰੀਅਲ ਦੇ ਵਿੱਚ ਬੋਲਦੇ ਹੋਏ ਅੱਜ ਕਿਹਾ ਆ ਵੀ ਸਾਡੇ ਜਿਹੜੇ ਡਿਪਲੋਮੈਟਸ ਆ ਉਹ ਬਿਲਕੁਲ ਲਗਾਤਾਰ ਕੰਟੈਕਟ ਦੇ ਵਿੱਚ ਆ। ਕਾਂਸਟੈਂਟ ਕੋਆਪਰੇਸ਼ਨ ਤੇ ਡਾਇalogue ਸਾਡੀ ਇੰਡੀਆ ਦੇ ਨਾਲ ਚੱਲ ਰਹੀ ਹੈਗੀ ਆ। ਇੰਡੀਆ ਵਾਲੇ ਇਹ ਸੋਚ ਰਹੇ ਆ ਵੀ ਕੈਨੇਡਾ ਪਤਾ ਨਹੀਂ ਛੋਟਾ ਜਿਹਾ ਮੁਲਕ ਆ, ਉਹਨਾਂ ਨੂੰ ਡਰਾ ਕੇ ਜਿਹੜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਭਾਈ ਹਰਦੀਪ ਸਿੰਘ ਨਿੱਜਰ ਹੁਣ ਕੱਲੀ ਇੱਥੋਂ ਨਹੀਂ, ਇੱਥੋਂ ਸ਼ੁਰੂ ਹੋ ਕੇ ਉਹ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੀ ਇਨਵੈਸਟੀਗੇਸ਼ਨ ਵੀ ਸ਼ੁਰੂ ਹੋ ਗਈ ਆ, ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ। ਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹ ਸਿੱਖਾਂ ਦੇ ਨਾਲ ਖੜ ਗਈਆਂ। 70 ਤੋਂ ਵੱਧ ਆਰਗੇਨਾਈਜੇਸ਼ਨ, ਇਹ ਗੁਰੂ ਘਰ ਨਹੀਂ, ਜਿਹੜੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਹੈਗੀਆਂ। ਗੁਰੂ ਘਰਾਂ ਵਾਲੀ ਵੀ ਬਾਅਦ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਨਾਲ, ਮਿਨੋਰਟੀਜ਼ ਦੇ ਨਾਲ ਜੋ ਇੰਡੀਆ ਦੇ ਵਿੱਚ ਵਾਪਰ ਰਿਹਾ ਆ ਉਹ ਪੂਰੀ ਦੁਨੀਆ ਹੁਣ ਖੜਨਾ ਸ਼ੁਰੂ ਹੋ ਗਈ ਹੈਗੀ ਆ। ਤੇ ਇਸ ਵੱਡੀ ਟੈਨਸ਼ਨ ਦੇ ਵਿੱਚ ਦੋਨੋਂ ਹੀ ਜਿਹੜੀਆਂ ਕੈਨੇਡਾ ਤੇ ਭਾਰਤ ਦੀਆਂ ਸਰਕਾਰਾਂ ਆ ਉਹ ਕੈਨੇਡਾ ਵਾਲੇ ਤਾਂ ਚਾਹ ਰਹੇ ਆ ਵੀ ਅਸੀਂ ਜਿਹੜੀ ਗੱਲਬਾਤ ਜਾਰੀ ਰੱਖੀਏ। ਜਿਹੜੇ ਭਾਰਤ ਵਾਲੇ ਆ ਉਹ ਉਹਨਾਂ ਦਾ ਹੁਣ ਤੁਸੀਂ ਦੇਖ ਹੀ ਸਕਦੇ ਆ, ਜਿਹਨੇ 41 ਡਿਪਲੋਮੇਟ ਕੱਢ ਤੇ 62 ਹੈਗੇ ਆ। ਸੋ ਉਹਨਾਂ ਦੇ ਕੈਨੇਡਾ ਦੀਆਂ ਜੋ ਐਮਬੈਸੀਜ਼ ਦਿੱਲੀ 'ਚ ਆ, ਬੈਂਗਲੌਰ 'ਚ ਆ, ਚੰਡੀਗੜ੍ਹ ਆ, ਬੰਬੇ 'ਚ ਹੈਗੀਆਂ, ਉੱਥੋਂ ਇਹਨਾਂ ਨੂੰ ਕਿਹਾ ਆ ਬਾਹਰ ਚਲੇ ਜਾਣ। ਸੋ ਜੀ ਉਹਦੇ ਨਾਲ ਕੀ ਹੋਣਾ ਹੈ ਵੀ ਜਿਹੜੇ ਇੰਡੀਆ ਤੋਂ ਲੋਕਾਂ ਨੇ ਆਣਾ ਆ ਉਹਨਾਂ ਦਾ ਜਿਹੜਾ ਵੀਜ਼ਾ ਪ੍ਰੋਸੈਸ ਆ ਉਹ ਬੜਾ ਸਲੋ ਹੋ ਜਾਊਗਾ। ਕਿੱਥੇ 62 ਜਣਿਆਂ ਨੇ ਕੰਮ ਕਰਨਾ, ਕਿੱਥੇ 41 ਜਣਿਆਂ ਨੇ। ਕੱਲਾ ਇਹ ਨਹੀਂ ਹੈ, ਇੰਡੀਆ ਵਾਲੇ ਇਹ ਵੀ ਕਹਿ ਰਹੇ ਆ ਵੀ ਜਿਹੜੇ ਡਿਪਲੋਮੇਟ ਉੱਥੇ ਰਹੂਗੇ ਉਹ ਜਿਹੜੀ ਉਹਨਾਂ ਨੂੰ ਇਮਿਊਨਿਟੀ ਮਿਲੀ ਹੁੰਦੀ ਆ ਡਿਪਲੋਮੈਟਸ ਨੂੰ, ਉਹ ਵੀ ਅਸੀਂ ਰਿਵੋਕ ਕਰਨੀ ਆ। ਚਾਹੀਦਾ ਤਾਂ ਦੂਸਰੇ ਪਾਸੇ ਸੀ ਵੀ ਕੈਨੇਡਾ ਵਾਲੇ ਉਹਨਾਂ ਦੀ ਰਿਵੋਕ ਕਰਦੇ ਵੀ ਭਾਈ ਤੁਸੀਂ ਸਾਡੇ ਮੁਲਕ 'ਚ ਰਹਿ ਕੇ ਸਾਡੇ ਸਿਟੀਜ਼ਨ ਨੂੰ ਇੱਥੇ ਮਾਰ ਰਹੇ ਆ ਤੇ ਕੰਮ ਜਿਹੜੇ ਆ ਉਹ ਇੰਡੀਆ ਵਾਲੇ ਕਰ ਰਹੇ ਹੈਗੇ। ਜੀ ਬਿਲਕੁਲ ਇਹ ਇਸ ਟਾਈਮ ਦਬਾਅ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਹੈ। ਇੰਡੀਆ ਨੇ ਤਾਂ ਕੈਨੇਡੀਅਨਸ ਦੇ ਵੀਜ਼ੇ ਵੀ ਕੈਂਸਲ ਕਰਤੇ, ਨਵਿਆਂ ਦੇ ਉੱਤੇ ਰੋਕ ਲਾਤੇ। ਕੈਨੇਡਾ ਨੇ ਇਸ ਦੇ ਉੱਤੇ ਕੋਈ ਰਿਟੈਲੀਏਸ਼ਨ ਨਹੀਂ ਕੀਤੀ। ਪਹਿਲੋਂ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਕੈਨੇਡਾ ਤੋਂ ਕੱਢਿਆ ਗਿਆ ਤੇ ਹੁਣ ਜਿਹੜੇ 41 ਹੋਰ ਆ ਉਹਨਾਂ ਨੂੰ ਦੇਸ਼ ਛੱਡਣ ਦੇ ਲਈ ਆਖ ਦਿੱਤਾ ਗਿਆ ਹੈਗਾ ਆ। ਸੋ ਇਹ ਮਸਲਾ ਜਿਹੜਾ ਲਗਾਤਾਰ ਵੱਧ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਇੱਥੇ ਵੀ ਦੇਖਿਆ ਵੀ ਅਮਰੀਕਾ ਤੋਂ ਵੀ ਇਹ ਆਵਾਜ਼ ਬਾਰ-ਬਾਰ ਇਸ ਇਨਵੈਸਟੀਗੇਸ਼ਨ ਦੇ ਹੱਕ ਦੇ ਵਿੱਚ ਉੱਠਦੀ ਰਹੀ ਹੈਗੀ ਆ। ਹੇਠਲੇ ਪੱਧਰ ਤੋਂ ਲੈ ਕੇ ਉਤਲੇ ਪੱਧਰ ਦੇ ਜਿਹੜੇ ਅਧਿਕਾਰੀਆਂ ਨੇ ਵੀ ਇਹ ਆਖਿਆ, ਇੱਥੋਂ ਤੱਕ ਕਿ ਸੈਕਟਰੀ ਆਫ ਸਟੇਟ ਨੇ ਵੀ ਇਸ ਗੱਲ ਦੇ ਵਿੱਚ ਸ਼ਾਦੀ ਭਰੀ ਸੀਗੀ। ਸੋ ਇਹ ਹੁਣ ਆਪਣੇ ਸਾਹਮਣੇ ਆ ਵੀ ਕਾਫੀ ਚੈਲੰਜਿੰਗ ਆ। ਬਹੁਤ ਸਾਰੇ ਜਿਹੜੇ ਭਾਰਤੀਆਂ ਨੂੰ ਹੀ ਇਸ ਦੇ ਉੱਤੇ ਅਸਰ ਨਜ਼ਰ ਆਉਣਾ ਹੈ, ਜਿਹੜੇ ਕੈਨੇਡਾ ਜਾਣ ਨੂੰ ਕਾਹਲੇ ਨੇ ਤੇ ਉਹ ਜਿਹੜੇ ਕੈਨੇਡਾ ਦੇ ਵਿੱਚ ਆਉਣ ਨੂੰ ਹੁਣ ਉਹਨਾਂ ਨੂੰ ਦੇਰ ਜਿਹੜੀ ਉਹ ਲੱਗ ਸਕਦੀ ਹੈਗੀ ਆ। ਸੋ ਇਹ ਜਿਹੜੇ ਕਹਿੰਦੇ ਵੀ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਦੱਸਿਆ ਜਾ ਰਿਹਾ, ਜਿਹੜਾ ਐਸੋਸੀਏਟ ਪ੍ਰੈਸ ਨੇ ਕਿਹਾ ਵੀ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਇਸ ਦੇ ਉੱਤੇ ਕਮੈਂਟ ਕਰਨ ਤੋਂ ਡਿਕਲਾਈਨ ਕਰ ਦਿੱਤਾ। ਪਰ ਮਿਨਿਸਟਰੀ ਦੇ ਸਪੋਕਸ ਪਰਸਨ ਜਿਹੜੇ ਅਰਿੰਦਨ ਬਗਚੀ ਆ, ਉਹਨਾਂ ਨੇ ਕਿਹਾ ਸੀਗਾ ਵੀ ਕੈਨੇਡੀਅਨ ਡਿਪਲੋਮੈਟਸ ਨੂੰ ਇੰਡੀਆ ਦੇ ਵਿੱਚ ਰਿਡਕਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇੰਡੀਆ ਦੀ ਸਟਾਫਿੰਗ ਕੈਨੇਡਾ ਦੇ ਵਿੱਚ ਘੱਟ ਆ, ਆਊਟ ਨੰਬਰ ਹੋ ਰਹੇ ਸੀ। ਸੋ ਅਸੀਂ ਬਰਾਬਰ ਜਿਹੜਾ ਹੈ ਉਸ ਦੇ ਵਿੱਚ ਕਰਨਾ ਚਾਹੁੰਦੇ ਹਾਂ। ਫਾਈਨੈਂਸ਼ੀਅਲ ਟਾਈਮਸ ਦੇ ਨਾਲ ਇੱਕ ਅਧਿਕਾਰੀ ਨੇ ਗੱਲ ਕੀਤੀ ਜੋ ਕਿ ਗੁਪਤ ਰਹਿਣ ਦੇ ਜਿਹੜੇ ਵਚਨ ਦੇ ਉੱਤੇ ਉਹਨੇ ਗੱਲ ਕੀਤੀ ਆ। ਉਹ ਕਿਉਂਕਿ ਉਹ ਕਹਿੰਦੇ ਆਥੋਰਾਈਜ਼ ਨਹੀਂ ਸੀਗਾ ਪਬਲਿਕ ਦੇ ਨਾਲ ਸਪੀਕ ਕਰਨ ਦੇ ਲਈ। ਸੋ ਉਹਨੇ ਹੀ ਇਹ ਜਿਹੜਾ ਇਸ ਚੀਜ਼ ਦੇ ਵਿੱਚ ਮੋਹਰੇ ਚੀਜ਼ ਨੂੰ ਜਿਹੜਾ ਉਹ ਲਿਆਂਦਾ ਆ ਵੀ 62 ਦੇ ਵਿੱਚੋਂ 41 ਨੂੰ ਜਿਹੜਾ ਆ ਉਹ ਰਿਮੂਵ ਕੀਤਾ ਜਾਊਗਾ। ਤੇ ਜੇ ਕੈਨੇਡਾ ਵਾਲੇ ਨਹੀਂ ਰਿਮੂਵ ਕਰਦੇ ਤਾਂ ਇਹਨਾਂ 41 ਦੀ ਜਿਹੜੀ ਇਮਿਊਨਿਟੀ ਆ ਉਸ ਨੂੰ ਵੀ ਵਾਪਸ ਲਿਆ ਜਾ ਸਕਦਾ ਹੈਗਾ ਆ। ਸੋ ਇਹ ਹੁਣ
ਮਸਲਾ ਕਾਫੀ ਐਸਕੇਲੇਟ ਹੋਇਆ ਆ। ਪ੍ਰਾਈਮ ਮਿਨਿਸਟਰ ਜਿਹੜਾ ਉੱਥੇ ਦਾ ਮੋਦੀ ਆ, ਉਸਨੇ ਪਿਛਲੇ ਮਹੀਨੇ G20 ਦੀ ਮੀਟਿੰਗ ਕੀਤੀ ਸੀ, ਉੱਥੋਂ ਹੀ ਇਹ ਸਾਰਾ ਕੁਛ ਸ਼ੁਰੂ ਹੋਇਆ ਆ। ਉੱਥੇ ਜਾ ਕੇ ਹੀ ਜਸਟਿਨ ਟਰੂਡੋ ਨੇ ਇਹ ਜਿਹੜੀਆਂ ਚੀਜ਼ਾਂ ਆ ਉਹ ਆਖੀਆਂ ਸੀਗੀਆਂ, ਤੇ ਹੁਣ ਦੇਖਦੇ ਹਾਂ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ। US ਸੈਕਟਰੀ ਆਫ ਸਟੇਟ ਐਂਥਨੀ ਬਲਿੰਕਨ ਪਿਛਲੇ ਹਫ਼ਤੇ ਇੰਡੀਆ ਦੇ ਫੋਰਨ ਮਿਨਿਸਟਰ ਦੇ ਨਾਲ ਮਿਲੇ ਆ, ਜਦ ਦਿੱਲੀ ਤੇ ਓਟਾਵਾ ਦੇ ਦਰਮਿਆਨ ਰਿਸ਼ਤਿਆਂ ਦੇ ਵਿੱਚ ਖਟਾਸ ਜਿਹੜੀ ਆ ਉਹ ਵਧਣੀ ਸ਼ੁਰੂ ਹੋਈ ਆ। ਕੈਨੇਡੀਅਨ ਸਿਟੀਜ਼ਨ ਦਾ ਕੈਨੇਡੀਅਨ ਸੋਇਲ ਦੇ ਉੱਤੇ ਕਤਲ ਕਰ ਦੇਣ ਇੱਕ ਬਹੁਤ ਵੱਡੀ ਗੱਲ ਸੀ, ਜਿਸ ਨੂੰ ਟਰੂਡੋ ਹੁਣਾਂ ਨੇ ਤੇ ਕੈਨੇਡੀਅਨਸ ਨੇ ਕਹਿ ਲਓ ਵੀ ਆਸਾਨੀ ਦੇ ਨਾਲ ਨਹੀਂ ਲਿਆ, ਤੇ ਉਹਨਾਂ ਨੇ ਉਸ ਚੀਜ਼ ਦੇ ਉੱਤੇ ਜਿਹੜਾ ਰੌਲਾ ਪਾਇਆ ਆ, ਤੇ ਹੁਣ ਉਸ ਦੇ ਵਿੱਚ ਆ ਕੇ ਦੇਖ ਰਹੇ ਆ ਵੀ ਕੈਨੇਡਾ ਦੇ ਨਾਲ ਅਮਰੀਕਾ ਤੇ ਹੋਰ ਬਹੁਤ ਸਾਰੇ ਮੁਲਕ ਨਾਲ ਖੜੇ ਹੈਗੇ ਨੇ। ਸੋ ਹੁਣ ਦੇਖੋ ਕੀ ਹੁੰਦਾ ਆ। ਇਹ ਹੁਣ ਦੇਖੋ ਵੀ ਜਿਹੜੇ ਇੰਡੀਅਨਸ ਵੀ ਰਹਿੰਦੇ ਆ ਕੈਨੇਡਾ ਦੇ ਵਿੱਚ, ਜਿਹੜੇ ਹੁਣ ਉਹ ਕੈਨੇਡੀਅਨ, ਕਿਉਂਕਿ ਭਾਰਤੀ ਤਾਂ ਉਹ ਛੱਡ ਚੁੱਕੇ ਨਾਗਰਿਕਤਾ, ਹੁਣ ਉਹ ਕਈ ਵਿਚਾਰਿਆਂ ਨੂੰ ਆਪਣੇ ਵਿਆਹ ਕੈਂਸਲ ਕਰਨੇ ਪੈਂਦੇ ਆ, ਕਿਸੇ ਨੂੰ ਕੁਛ ਕਰਨਾ ਪੈਂਦੇ ਆ। ਰੀਜ਼ਨ ਇਹੀ ਆ ਵੀ ਉਹ ਵਾਪਸ ਨਹੀਂ ਜਾ ਸਕਦੇ, ਕਿਉਂਕਿ ਇੰਡੀਆ ਵਾਲਿਆਂ ਨੇ ਹੀ ਜਿਹੜੇ ਕੈਨੇਡੀਅਨਸ ਦੇ ਜਿਹੜੇ ਵੀਜ਼ੇ ਆ ਉਹ ਕੈਂਸਲ ਕੀਤੇ ਆ। ਇੰਡੀਆ ਤੋਂ ਜਿਹੜੇ ਇੱਧਰ ਨੂੰ ਆਉਣਾ ਚਾਹੁੰਦੇ ਆ ਉਹਨਾਂ ਦੇ ਉੱਤੇ ਵੀ ਰੋਕ ਲਾ ਰਹੇ ਆ, ਤੇ ਜਿਹੜੇ ਕੈਨੇਡਾ ਦੇ ਵਿੱਚੋਂ ਇੰਡੀਆ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਉੱਤੇ ਵੀ ਰੋਕ ਲਾ ਰਹੇ ਆ। ਕਿਸ ਕਰਕੇ? ਕਿਉਂਕਿ ਇਹਨਾਂ ਦਾ ਜਿਹੜੀ ਚੋਰੀ ਆ ਉਹ ਫੜੀ ਗਈ, ਜੋ ਇਹਨਾਂ ਨੇ ਕਤਲ ਕੀਤਾ, ਜੋ ਉਹ ਚੀਜ਼ ਜਿਹੜੀ ਇਹਨਾਂ ਦੀ ਫੜੀ ਗਈ। ਤੇ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ, ਜਿਹੜੀ ਇੱਕ ਕਹਾਵਤ ਆ, ਉਹ ਹੁਣ ਇਸ ਟਾਈਮ ਕਰ ਰਹੇ ਹੈਗੇ ਆ। ਸੋ ਲੈਟਸ ਸੀ ਅੱਗੇ ਕੀ ਜਿਹੜਾ ਉਹ ਬਣਦਾ ਆ। ਪਰ ਇਹਨਾਂ ਰਿਸ਼ਤਿਆਂ ਦੇ ਵਿੱਚ ਹਰਜੋਤ ਸਿੰਘ ਜੀ ਲੱਗਦਾ ਨਹੀਂ ਵੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਅਜੇ ਕੋਈ ਦੁਬਾਰਾ ਜਿਹੜੀ ਆ ਉਹ ਮਿਠਾਸ ਆਵੇਗੀ। ਜੀ।